ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਨਾ ਕਿ ਸਾਰੇ ਠੀਕ ਹੋਵੋਗੇ। ਅੱਛਾ ਜੀ, ਅੱਜ ਦਾ ਸਕੇਦਾ ਜਿਹੜਾ ਹੈ ਇਹਦੇ ਵਿੱਚ ਵੀ ਸਟੂਡੈਂਟ ਪਾਸ ਨਹੀਂ ਹੋਏ, ਫੇਲ ਹੋਏ ਨੇ। ਚਾਰ ਗਲਤੀਆਂ ਇਹਨਾਂ ਦੀ ਹੋ ਗਈਆਂ ਸਨ ਤੇ ਪਾਸ ਨਹੀਂ ਕਰ ਸਕੇ। ਨਾਮ ਮੈਂ ਜਿਹੜਾ ਇੱਕ ਤੇ ਉਹਨਾਂ ਦਾ ਬੋਲ ਵੀ ਨਹੀਂ ਰਿਹਾ, ਲੇਕਿਨ ਮੈਂ ਛੁਪਾਇਆ ਇਸ ਤੋਂ ਨਹੀਂ ਕਿ ਉਹਨੇ ਦਾ ਥਿਊਰੀ ਪਾਸ ਕਰ ਲਈਏ ਇਸ ਵਾਸਤੇ। ਲੇਕਿਨ ਇਹਨਾਂ ਪਾਸ ਕੀਤੀ ਹੈ ਤੀਸਰੀ ਦਫਾ ਜਾ ਕੇ, ਮਤਲਬ 2 ਵਾਰੀ ਅੱਗੇ ਨਾਲ ਟੈਸਟ ਦਿੱਤਾ ਹੈ, 2 ਵਾਰੀ ਕਾਮਯਾਬ ਨਹੀਂ ਹੋਏ। ਤੀਸਰੀ ਦਫਾ ਜਦੋਂ ਇਹਨਾਂ ਐਗਜ਼ਾਮ ਦਿੱਤਾ ਹੈ, ਉਦੋਂ ਇਹ ਕਾਮਯਾਬ ਹੋਏ। ਮੁਬਾਰਕ ਉਹਨਾਂ ਨੂੰ ਉਦੋਂ ਦਿਆਂ ਦੇ ਜਦੋਂ ਇਹਨਾਂ ਦਾ ਪਾਸ ਹੋਣੇ ਵਾਲਾ ਸਕੇਦਾ ਅਪਲੋਡ ਕੀਤਾ। ਠੀਕ ਹੈ, ਮੇਨ ਚੀਜ਼ ਇਹ ਵੇ ਪਾਸ ਹੋ ਜਾਣਾ। ਉਹ ਮਿਹਨਤ ਕਰਦੇ ਰਹੇ ਨੇ, ਦਿਲ ਉਹਨਾਂ ਨਹੀਂ ਛੱਡਿਆ ਤੇ ਉਹਨਾਂ ਆਪਣੀ ਥਿਊਰੀ ਪਾਸ ਕਰ ਲਈ। ਠੀਕ ਹੈ, ਤੇ ਤੁਹਾਡੇ ਵਾਸਤੇ ਵੀ ਇਹ ਵੇ ਜਿਹੜੇ ਨਵੇਂ ਸ਼ੁਰੂ ਕਰਦੇ ਹੋ ਕਿ ਅਗਰ ਤੁਹਾਨੂੰ ਸ਼ੁਰੂ ਵਿੱਚ ਸਮਝ ਕੋਈ ਨਹੀਂ ਆਉਂਦੀ ਤੇ ਉਹ ਸਾਰਿਆਂ ਨਾਲ ਹੁੰਦਾ ਹੈ। ਕੋਈ ਤੁਸੀਂ ਪਹਿਲੇ ਨਹੀਂ ਤੇ ਨਾ ਹੀ ਤੁਸੀਂ ਆਖਰੀ ਹੋ ਜਿਨ੍ਹਾਂ ਨੂੰ ਸਮਝ ਨਹੀਂ ਆ ਰਹੀ ਸ਼ੁਰੂ ਵਿੱਚ। ਸਾਰਿਆਂ ਨਾਲ ਇਹ ਚੀਜ਼ ਹੁੰਦੀ ਹੈ, ਹਫਤਾ 10 ਦਿਨ ਸਮਝ ਕੁਛ ਨਹੀਂ ਆਉਂਦੀ, ਇਸ ਵਾਸਤੇ ਦਿਲ ਨਹੀਂ ਛੱਡਣਾ। ਠੀਕ ਹੈ, ਮਿਹਨਤ ਕਰੋ ਦੇ ਤੇ ਤੁਸੀਂ ਕਾਮਯਾਬ ਹੋ ਜਾਓਗੇ। ਕੋਈ ਹੁਣ ਆਪਣੇ ਤੁਹਾਡੇ ਤੇ ਡਿਪੈਂਡ ਕਰਦਾ, ਤੁਸੀਂ ਮਹੀਨੇ ਵਿੱਚ ਤਿਆਰੀ ਕਰਦੇ ਹੋ, 1.5 ਮਹੀਨੇ 'ਚ ਕਰਦੇ ਹੋ, 2 ਵਿੱਚ ਕਰਦੇ ਹੋ, 3 ਵਿੱਚ ਕਰਦੇ ਹੋ, 6 ਮਹੀਨਿਆਂ 'ਚ ਕਰਦੇ ਹੋ। ਉਹ ਤੁਹਾਡੇ ਤੇ ਡਿਪੈਂਡ ਹੈ, ਕਿਉਂਕਿ ਕੋਰਸ ਸਾਰਾ ਜਿਹੜਾ YouTube ਤੇ ਆਏ ਵੇ ਔਰ ਸਾਰਾ ਫ੍ਰੀ ਹੈ। ਠੀਕ ਹੈ, ਤੇ ਚਲੋ ਜੀ ਸਕੇਦਾ ਇਹਨਾਂ ਦਾ ਵੇਖਦੇ ਹਾਂ ਕਿਸ ਤਰ੍ਹਾਂ ਦਾ ਸੀ, ਮੁਸ਼ਕਲ ਸੀ, ਆਸਾਨ ਸੀ। ਜੀ ਪਹਿਲਾ ਸਵਾਲ, il coefficiente di aderenza ਜਿਹੜੀ ਰੋਡ ਗ੍ਰਿਪ ਦੀ ਤਾਕਤ ਹੈ, ਬਾਸੋ ਕਹਿੰਦਾ ਥੋੜੀ ਏ, limita la velocità, ਫਿਰ ਕਹਿੰਦਾ limita la velocità ਕਰ ਲਈ ਮਤਲਬ ਸਪੀਡ ਘਟਾ ਲੈਣੀ ਏ, alla quale è possibile ਜਿਹਦੇ ਨਾਲ ਮੁਮਕਨ ਹੋਵੇ percorrere ਚੱਲਣਾ una curva ਇੱਕ ਮੋੜ ਤੇ in sicurezza ਪੂਰੀ ਹਿਫਾਜ਼ਤ ਸੁਰੱਖਿਆ ਦੇ ਨਾਲ। ਵੇਰੋ ਜੀ ਅਗਰ ਟਾਇਰਾਂ ਦੀ ਪਕੜ ਨਹੀਂ ਸਹੀ, ਗ੍ਰਿਪ ਨਹੀਂ ਸਹੀ ਤੇ ਫਿਰ ਸਪੀਡ ਘੱਟ ਕਰ ਲੈਣੀ ਹੈ ਕਿ ਅਗਰ ਤੁਸੀਂ ਮੋੜ ਮੁੜਦੇ ਹੋ ਪਏ ਤੇ ਕੋਈ ਖਤਰਾ ਨਾ ਬਣੇ ਤੁਹਾਡੇ ਵਾਸਤੇ। ਦੂਸਰਾ, attraversamento pedonale ਆ ਗਈ ਹੈ। In presenza del segnale raffigurato, ਇਸ ਨਿਸ਼ਾਨ ਦੀ ਮੌਜੂਦਗੀ ਵਿੱਚ ਇਹ obligatorio ਕਹਿੰਦਾ ਲਾਜ਼ਮੀ ਹੈ, ਜ਼ਰੂਰੀ ਹੈ, suonare il clacson ਹਾਰਨ ਵਜਾਣਾ, se vi sono pedoni ਅਗਰ ਪੈਦਲ ਹੋਣ, ਕਿ attraversano ਜਿਹੜੇ ਕ੍ਰਾਸ ਕਰ ਰਹੇ ਹੋਣ, sulle strisce pedonali ਪੈਦਲ ਵਾਲੀਆਂ ਲਾਈਨਾਂ ਦੇ ਉੱਤੋਂ ਫਾਲਸੋ, ਕਿਉਂਕਿ ਹਾਰਨ ਨਹੀਂ ਵਜਾਣਾ ਇੱਥੇ। ਤੀਸਰਾ, ਪਾਸੋ ਕਾਰਾਬੀਲੇ ਆ ਗਿਆ, ਜਿੱਥੇ ਪਤਾ ਹੈ ਪਾਸੋ ਕਾਰਾਬੀਲੇ ਵਾਲਾ ਨਿਸ਼ਾਨ ਹੋਵੇ ਉੱਥੇ ਸਾਹਮਣੇ ਤੁਸੀਂ ਸੋਚਤਾ ਨਹੀਂ ਕਰ ਸਕਦੇ। il segnale raffigurato era ਨਿਸ਼ਾਨ ਦਿਖਾਇਆ ਗਿਆ ਵਾਲੇ ਸੋਲੋ ਕਹਿੰਦਾ ਇਹ ਸਿਰਫ ਵੈਲਿਡ ਹੋਵੇਗਾ, ਲਾਗੂ ਹੋਵੇਗਾ nelle ore notturne ਰਾਤ ਦੇ ਟਾਈਮ ਵਿੱਚ। ਫਾਲਸੋ ਜੀ ਇਹ 24 ਘੰਟੇ ਵੈਲਿਡ ਹੁੰਦਾ ਹੈ। 4 ਨੰਬਰ, ਜਿਹੜੀ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੈ ਗੱਡੀ ਜਿਹੜੀ ਹੈ ਇਹਦੇ ਨਾਲ ਵੇਖੋ ਡਿਸਕੰਟੀਨਿਊ ਲੈਣ ਹੈ। ਇਹਦਾ ਮਤਲਬ ਇਹ ਗੱਡੀ ਜਿਹੜੀ ਹੈ ਅਗਰ ਓਵਰਟੇਕ ਕਰਨੇ ਵਾਸਤੇ ਪਰਲੀ ਸਾਈਡ ਤੇ ਪਰਲੇ ਕੁਰਸੀ ਵਿੱਚ ਜਾਣਾ ਚਾਹਵੇ ਜਾ ਸਕਦੀ ਹੈ। ਕਿਉਂ? ਇਹ ਡਿਸਕੰਟੀਨਿਊ ਲੈਣ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਮੋੜ ਮੁੜ ਆਏ ਹੋ ਜਾਂ ਚੌਕ ਤੋਂ ਅੱਗੇ ਨਿਕਲ ਆਏ ਹੋ ਜਾਂ ਤੁਸੀਂ ਢਲਾਣ ਉਤਰਦੇ ਹੋ ਪਏ। ਠੀਕ ਹੈ, rispetto al veicolo che procede ਕਹਿੰਦਾ ਉਹ ਗੱਡੀ ਜਿਹੜੀ ਚੱਲ ਰਹੀ ਹੈ nel senso della freccia ਤੀਰ ਦੀ ਤਰਫ, la striscia discontinua in figura ਦੀ discontinue ਲੈਣ ਤਸਵੀਰ ਦੇ ਵਿੱਚ, consente anche al veicolo ਕਹਿੰਦਾ ਉਸ ਗੱਡੀ ਨੂੰ ਵੀ ਇਜਾਜ਼ਤ ਦਿੰਦੀ ਏ ਕਿ ਵੇਰੇ ਦੀ ਫਰੰਟ ਤੇ ਜਿਹੜੀ ਸਾਹਮਣੇ ਤੋਂ ਆ ਰਹੀ ਹੈ ਕਹਿੰਦਾ ਉਹਨੂੰ ਵੀ ਇਜਾਜ਼ਤ ਦਿੰਦੀ ਏ di superare le strisce ਇਹ ਲੈਣਾ ਪਾਰ ਕਰਨੇ ਦੀ। ਫਾਲਸੋ ਜੀ ਅੱਛਾ, ਇਸ ਚੀਜ਼ ਦਾ ਧਿਆਨ ਰੱਖਣਾ, ਇਹ ਜਿਹੜੇ ਪੇਜ ਨੇ ਨਾ ਇਹਨਾਂ ਵਿੱਚ ਇਹ ਹੀ ਸਵਾਲ ਮੁਸ਼ਕਲ ਹੈ ਤੇ ਇਹਨਾਂ ਦੀ ਬਦਕਿਸਮਤੀ, ਬੈਡ ਲੱਕ ਕਿ ਇਹ ਸਵਾਲ ਵਿੱਚ ਆ ਗਿਆ, ਕਿਉਂਕਿ ਇਹਦੇ ਵਿੱਚ ਬੰਦਾ ਕਨਫਿਊਜ਼ ਹੋ ਜਾਂਦਾ ਹੈ। ਇੱਥੇ ਇਸ ਗੱਡੀ ਦੀ ਗੱਲ ਨਹੀਂ ਕਰ ਰਿਹਾ, ਇੱਥੇ ਗੱਲ ਕਰ ਰਿਹਾ ਹੈ ਕਿ ਵੇਰੇ ਦੀ ਫਰੰਟ ਤੇ ਜਿਹੜੀ ਸਾਹਮਣੇ ਤੋਂ ਆ ਰਹੀ ਹੈ ਉਸ ਗੱਡੀ ਦੀ ਗੱਲ ਕਰ ਰਿਹਾ, ਮਤਲਬ ਇਹ ਸਾਈਡ ਤੋਂ ਜਿਹੜੀ ਆਉਂਦੀ ਹੈ, ਉਹ ਸਾਈਡ ਜਿਹੜੀ ਆਉਂਦੀ ਉਹ ਨਹੀਂ ਕ੍ਰਾਸ ਕਰ ਸਕਦੀ ਕਿਉਂਕਿ ਉਹਦੇ ਨਾਲ ਕੰਟੀਨਿਊ ਲੈਣ ਪਈ ਆਉਂਦੀ ਹੈ। ਠੀਕ ਹੈ, ਇਹ ਜੀ ਬੈਡ ਲੱਗ ਕੇ ਇਹੀ ਕਹਿ ਸਕਦੇ ਆ ਕਿਉਂਕਿ ਮੁਸ਼ਕਲ ਸੀ ਸਵਾਲ ਤੇ 4 ਗਲਤੀਆਂ ਇਹਨਾਂ ਦੀ ਹੋਈਆਂ ਨੇ। ਅਗਰ ਇਹ ਸਵਾਲ ਠੀਕ ਹੋ ਜਾਂਦਾ ਤੇ ਐਗਜ਼ਾਮ ਅੱਜ ਤੋਂ ਇਹਨਾਂ ਥਿਊਰੀ ਜਿਹੜੀ ਹੈ 3 ਮਹੀਨੇ ਪਹਿਲੇ ਕਰ ਲੈਣੀ ਸੀ। ਠੀਕ ਹੈ, ਚਲੋ ਜੀ ਹਰ ਚੀਜ਼ ਦੀ ਕੋਈ ਬਿਹਤਰੀ ਹੁੰਦੀ ਹੈ। 5 ਨੰਬਰ, il pannello integrativo raffigurato è il pannello ਦਿਖਾਈ ਗਈ ਹੈ indica ਕਹਿੰਦਾ ਇਹ ਦੱਸ ਰਹੀ ਹੈ una piscina, ਇੱਕ piscina ਵਿੱਚ swimming pool है nelle vicinanze ਨਜ਼ਦੀਕ। ਫਾਲਸੋ ਜੀ ਅੱਛਾ ਜੀ, ਥੋੜੀ ਮਤਲਬ ਜਦੋਂ ਪੜ੍ਹਨਾ ਔਰ ਲੈਣਾ ਥੱਲੇ ਲਾਣਾ ਇਹ ਲਫ਼ਜ਼ ਅੱਗੇ ਪਿੱਛੇ ਹੋ ਜਾਂਦੇ ਨੇ। ਲਫ਼ਜ਼ ਤੋਂ ਮਤਲਬ ਲੈਣ ਜਿਹੜੀ ਲਾਣਾ ਉਹ ਠੀਕ ਨਹੀਂ ਲੱਗ ਰਹੀ। ਇੱਕ ਤੇ ਮੈਨੂੰ ਵੀਡੀਓ ਬਣਾਉਣ ਵਿੱਚ ਵੀ ਸਹੀ ਮਜ਼ਾ ਨਹੀਂ ਆ ਰਿਹਾ ਕਿਉਂਕਿ ਸਿਰਫ ਲਾਈਨ ਦੀ ਵਜ੍ਹਾ ਤੋਂ,
ਉਹ ਐਪਲੀਕੇਸ਼ਨ ਦੀ ਵਜ੍ਹਾ ਤੋਂ ਕੁਛ ਹੋ ਰਿਹਾ ਤੇ ਇਸ ਚੀਜ਼ ਨੂੰ ਥੋੜਾ ਨਾ ਐਡਜਸਟ ਖੁਦ ਕਰ ਲੈਣਾ। 6 ਨੰਬਰ lo uso corretto della strada ਕਹਿੰਦਾ ਜਿਹੜਾ ਸੜਕ ਦਾ ਸਹੀ ਇਸਤੇਮਾਲ ਹੈ comporta ਕਹਿੰਦਾ ਇਹਦੇ ਨਾਲ ਇਹ ਚੀਜ਼ ਸ਼ਾਮਲ ਹੈ che i veicoli procedono ad una velocità adeguata ਵੀ ਗੱਡੀਆਂ ਚੱਲਣ ਇੱਕ ਮੁਨਾਸਬ ਸਪੀਡ ਦੇ ਉੱਤੇ ਸਹੀ ਸਪੀਡ ਦੇ ਉੱਤੇ alle condizioni della strada ਸੜਕ ਦੀ ਹਾਲਤ ਦੇ ਹਿਸਾਬ ਨਾਲ e del traffico ਤੇ ਟ੍ਰੈਫਿਕ ਦੇ ਹਿਸਾਬ ਨਾਲ vero 7 ਨੰਬਰ non è consentito fermarsi ਕਹਿੰਦਾ ਰੁਕਣੇ ਦੀ ਇਜਾਜ਼ਤ ਨਹੀਂ per chiedere information ਲੈਣੇ ਦੇ ਲਈ agli agenti del traffico traffic ਵਾਲਿਆਂ ਕੋਲੋਂ quando ਜਦੋਂ ciò possa causare intralcio ਜਦੋਂ ਰੁਕਾਵਟ ਦੀ ਵਜ੍ਹਾ ਬਣੇ ਉਹ rallentamento alla circolazione ਜਾਂ ਚੱਲੇ ਵਿੱਚ ਸਲੋ ਹੋਣੇ ਦੀ ਵਜ੍ਹਾ ਬਣੇ ਤੇ ਉਦੋਂ ਕਹਿੰਦਾ ਰੁਕ ਕੇ ਇਨਫੋਰਮੇਸ਼ਨ ਲੈਣੇ ਦੀ ਵੀ ਇਜਾਜ਼ਤ ਨਹੀਂ ਵੇਰੋ ਜੀ। 8 ਨੰਬਰ non esistono guanti ਕਹਿੰਦਾ ਗਲਵਜ਼ ਹੁੰਦੇ ਹੀ ਕੋਈ ਨਹੀਂ ad uso motociclistico ਮੋਟਰਸਾਈਕਲ ਵਾਲਿਆਂ ਦੇ ਇਸਤੇਮਾਲ ਵਾਸਤੇ di tipo omologato ਜਿਹੜੇ omologato ਹੁੰਦੇ ਨਾ ਕਹਿੰਦਾ ਉਹ ਇਹ ਹੁੰਦੇ ਹੀ ਕੋਈ ਨਹੀਂ ਫਾਲਸੋ ਜੀ। 9 ਨੰਬਰ un ferito in stato di shock ਕਹਿੰਦਾ ਇੱਕ ਜ਼ਖਮੀ ਹੈ ਤੇ ਸ਼ੌਕ ਦੀ ਹਾਲਤ ਵਿੱਚ ਮਤਲਬ ਉਹਨੂੰ ਸ਼ੌਕ ਲੱਗ ਗਿਆ ਸਦਮਾ ਲੱਗ ਗਿਆ va coperto come meglio possibile ਕਹਿੰਦਾ ਉਹਨੂੰ ਕਵਰ ਕਰਨਾ ਹੈ ਜਿੰਨਾ ਚੰਗੀ ਤਰ੍ਹਾਂ ਹੋ ਸਕਦਾ ਹੈ per evitare ਬਚਾਣੇ ਦੇ ਲਈ che si raffreddi ਸਰਦੀ ਲੱਗਣੇ ਤੋਂ ਵੇਰੋ ਜੀ। ਓਹੋ ਵੇਖੋ ਨਾ ਇਹ ਸਵਾਲ ਜਿਹੜਾ ਹੈ ਨਾ ਵੇਰੋ ਕੀਤੇ ਹੈ ਤੇ ਨਾ ਫਾਲਸੋ ਕੀਤੇ ਹੈ ਠੀਕ ਹੈ। ਵੇਖੋ ਇਹ ਅਗਰ ਕਰ ਦਿੰਦੇ ਤੇ ਹੋ ਸਕਦਾ ਇਹਨਾਂ ਦਾ ਜਵਾਬ ਠੀਕ ਹੁੰਦਾ ਤੇ ਜਿੱਥੇ 4 ਗਲਤੀਆਂ ਹੋਈਆਂ ਨੇ ਉੱਥੇ 3 ਗਲਤੀਆਂ ਹੋ ਗਈਆਂ ਹੁੰਦੀਆਂ। ਚਲੋ ਜੀ ਕੋਈ ਗੱਲ ਨਹੀਂ ਬਾਕੀ ਮੇਨ ਚੀਜ਼ ਹੈ ਕਿ ਤੁਸੀਂ ਪਾਸ ਕਰ ਲਿਆ ਠੀਕ ਹੈ ਲੇਕਿਨ ਹੁਣ ਵੇਖੋ ਅਗਰ ਇਸ ਵਿੱਚ ਇਹ ਸਵਾਲ ਕਰ ਦਿੰਦੇ ਤੇ ਇਸ ਤੋਂ ਬਾਅਦ ਵੀ ਨੇ ਇੱਕ ਹੋਰ ਟੈਸਟ ਦਿੱਤਾ ਉਹਦੇ ਵਿੱਚ ਵੀ ਮਤਲਬ ਫੇਲ ਹੋਏ ਨੇ ਤੀਸਰੀ ਦਫਾ ਜਾ ਕੇ ਪਾਸ ਹੋਏ ਨੇ ਲੇਕਿਨ ਅਗਰ ਇਹ ਛੋਟੀ ਛੋਟੀ ਗਲਤੀਆਂ ਨਾ ਕਰਦੇ ਤੇ ਅੱਜ ਤੋਂ 3-4 ਮਹੀਨੇ ਪਹਿਲਾਂ ਹੀ ਥਿਊਰੀ ਕਰ ਲਈ ਹੋਣੀ ਸੀ। 10 ਨੰਬਰ nelle autostrade ਕਹਿੰਦਾ autostrade ਦੇ ਵਿੱਚ possono circolare solo le autovetture ਕਹਿੰਦਾ ਸਿਰਫ autovetture ਚੱਲ ਸਕਦੇ ਨੇ ਫਾਲਸੋ ਜੀ ਮੋਟਰਸਾਈਕਲ ਵੀ ਚੱਲਦੇ ਨੇ ਆਟੋਕਾਰੀ ਟਰੱਕ ਵੀ ਚੱਲਦੇ ਨੇ ਆਟੋਬੂਸ ਬੱਸਾਂ ਵੀ ਚੱਲਦੀਆਂ ਨੇ ਠੀਕ ਹੈ। 11 ਨੰਬਰ ਰਤੋਦੇ ਦਾ ਨਿਸ਼ਾਨ ਆ ਗਿਆ il segnale raffigurato era ਨਿਸ਼ਾਨ ਦਿਖਾਇਆ ਗਿਆ e integrato con un segnale ਕਹਿੰਦਾ ਇਹ ਨਾਲ ਲੱਗੇ ਹੈ ਜੁੜੇ ਹੈ ਇੱਕ ਨਿਸ਼ਾਨ ਦੇ di passaggio obbligatorio a sinistra ਜਿਹੜਾ ਸਾਨੂੰ ਦੱਸਦਾ ਹੈ ਕਿ ਖੱਬੀ ਸਾਈਡ ਤੋਂ passaggio ਕਰਨਾ ਮਤਲਬ ਗੁਜ਼ਰਨਾ ਲਾਜ਼ਮੀ ਹੈ ਫਾਲਸੋ ਜੀ ਇਹ passaggio ਵਾਲਾ ਨਿਸ਼ਾਨ ਦੇ passaggio ਦਾ ਨਹੀਂ ਇਹ ਦੱਸ ਰਿਹਾ। 12 ਨੰਬਰ ਇਸ਼ਾਰਾ ਆ ਗਿਆ la luce gialla fissa ਕਹਿੰਦਾ ਜਿਹੜੀ ਪੀਲੀ ਫਿਕਸ ਲਾਈਟ ਹੈ consente ਇਜਾਜ਼ਤ ਦਿੰਦੀ ਹੈ in ogni caso ਹਰ ਹਾਲਤ ਦੇ ਵਿੱਚ ਕਹਿੰਦਾ ਇਜਾਜ਼ਤ ਦਿੰਦੀ ਹੈ di proseguire ਜਾਣੇ ਦੀ impegnando incrocio ਤੇ ਚੌਕ ਨੂੰ ਬਿਜ਼ੀ ਕਰਨੇ ਦੀ ਫਾਲਸੋ ਜੀ ਨਾ ਇਹ ਹਰ ਹਾਲਤ ਤੇ ਰੋਕਦੀ ਹੈ ਯੈਲੋ ਲਾਈਟ ਤੇ ਨਾ ਹਰ ਹਾਲਤ ਵਿੱਚ ਜਾਣ ਦੀ ਇਜਾਜ਼ਤ ਦਿੰਦੀ ਹੈ। ogni caso sempre falso ਦੋ ਵੇਰੋ ਨੇ। 13 ਨੰਬਰ il limite minimo di velocità ਜਿਹੜੀ minimum speed limit ਹੈ sulle autostrade ਦੇ ਉੱਤੇ ਇਹਦੀ ਨੁਮਾਇੰਦਤਾ ਕਹਿੰਦਾ 90 ਦੀ ਹੈ per autocar ਵਾਸਤੇ ਫਾਲਸੋ ਜੀ। 14 ਨੰਬਰ in una carreggiata a doppio senso di circolazione ਕਹਿੰਦਾ doppio senso carreggiate ਦੇ ਵਿੱਚ per svoltare a sinistra ਖੱਬੇ ਮੁੜਨੇ ਦੇ ਲਈ bisogna dare la precedenza ai veicoli ਕਹਿੰਦਾ ਉਹਨਾਂ ਗੱਡੀਆਂ ਨੂੰ ਹੱਕ ਦੇਣਾ ਜੇ ਕਿ arrivano da sinistra ਜਿਹੜੀਆਂ ਖੱਬੇ ਤੋਂ ਆਉਂਦੀਆਂ ਨੇ salvo diversa segnalazione ਜੇ ਕੋਈ ਕਹਿੰਦਾ ਉੱਥੇ ਨਿਸ਼ਾਨ ਨਾ ਲੱਗਿਆ ਹੋਵੇ ਤੇ ਫਾਲਸੋ। 15 ਨੰਬਰ sulle aree di servizio ਕਹਿੰਦਾ ਆਰਿਆ ਦੀ ਸਰਵਿਸਿਓ ਦੇ ਉੱਤੇ delle autostrade ਜਿਹੜੇ autostrade ਦੇ ਨੇ ਉਹਦੀ parcheggio ਜਾਂ autostrade ਦੀ ਪਾਰਕਿੰਗ ਹੈ ਇਹ consentito ਕਹਿੰਦਾ ਇੱਥੇ ਇਜਾਜ਼ਤ ਹੈ chiedere ਪੁੱਛਣਾ ਮੰਗਣਾ ਉਹ concedere ਜਾਂ ਦੇਣਾ ਪਸਾਜੀ ਲਿਫਟ ਜਿਹੜੀ ਹੈ ਫਾਲਸੋ ਜਦੋਂ ਗੱਲ ਕਰੇ ਆਟੋਸਟਰਾਦੇ ਦੀ ਆਟੋਸਟਰਾਦੇ ਉੱਤੇ ਨਾ ਤੁਸੀਂ ਲਿਫਟ ਲੈ ਸਕਦੇ ਹੋ ਤੇ ਨਾ ਲਿਫਟ ਕਿਸੇ ਨੂੰ ਦੇ ਸਕਦੇ ਹੋ ਠੀਕ ਹੈ।
ਤੇ ਚਲੋ ਜੀ ਅੱਜ ਦੀ ਵੀਡੀਓ ਕਾਫੀ ਹੈ ਤੇ ਦੂਸਰਾ ਪਾਰਟ ਇਨਸ਼ਾਅੱਲਾ ਸ਼ਾਮ ਵਾਲੀ ਵੀਡੀਓ ਜਿਹੜੀ ਹੈ ਉਹਦੇ ਵਿੱਚ ਅਪਲੋਡ ਕਰਾਂਗੇ।